ਪਿਛਲੀ ਵਾਰੀ ਅਸੀਂ ਫਰੈਡਰਿਕ ਹੇਗਲ 'ਤੇ ਗੱਲ ਕੀਤੀ ਸੀ, ਜਿਹੜਾ ਕਿ ਯੂਰਪ ਦਾ ਸਭ ਤੋਂ ਵੱਡਾ ਉਸ ਜ਼ਮਾਨੇ ਦਾ ਫਲਸਫੀ ਮੰਨਿਆ ਜਾਂਦਾ ਸੀ। ਤੇ ਉਹਦਾ ਦੂਜਾ ਹਾਣੀ ਜਿਹੜਾ ਸੀ, ਉਹਦਾ ਕੰਟੈਂਪਰਰੀ, ਉਹ ਆਰਥਰ ਸ਼ੋਪਨਹਾਰ ਸੀ, ਜਿਹੜਾ ਕਿ 1788 ਵਿੱਚ ਜੰਮਿਆ ਤੇ 1860 ਵਿੱਚ ਮਰਿਆ। ਤੁਹਾਨੂੰ ਉਸ ਤੋਂ ਮੈਂ ਦੱਸਿਆ ਸੀ ਕਿ ਸ਼ੋਪਨਹਾਰ ਜਿਹੜਾ ਹੈ ਉਹ ਹੇਗਲ ਨੂੰ ਸਮਝਦਾ ਸੀ ਕਿ ਇਹਦਾ ਫਲਸਫਾ ਬੰਦੇ ਦੇ ਦਿਮਾਗ ਨੂੰ ਬਿਲਕੁਲ ਮਾਰ ਦਿੰਦਾ ਹੈ ਤੇ ਇਹਨੂੰ ਪੜ੍ਹਨਾ ਵੜਨਾ ਨਹੀਂ ਚਾਹੀਦਾ। ਸ਼ੋਪਨਹਾਰ ਦਾ ਜਿਹੜਾ ਆਪਣਾ ਸੀ ਉਹਦਾ ਫਲਸਫਾ, ਉਹਦਾ ਮੁੱਢ ਇਹ ਸੀ ਕਿ ਇਹ ਦੁਨੀਆ ਜਿਹੜੀ ਹੈ, ਇੱਕ ਜ਼ਾਹਰੀ ਦੁਨੀਆ, ਇੱਕ ਅਣਡਿੱਠੀ ਤੇ ਅਨਮੁੱਖ ਪਰਮਾਦਾ ਇੱਛਾ, ਅਣਡਿੱਠੀ ਇਨਵਿਜ਼ੀਬਲ ਤੇ ਅਨਮੁੱਖ ਇਨਫਿਨਿਟ ਪਰਮਾਦਾ, ਮੈਟਾਫਿਜ਼ੀਕਲ, ਯਾਨੀ ਮੈਟਾਫਿਜ਼ੀਕਲ ਵਿਲ ਜਿਹੜੀ ਹੈ ਉਹਦੇ ਨਾਲ ਬਣੀ ਹੈ। ਉਹਨੇ ਕਾਂਟ ਦੇ ਜਿਹੜਾ ਟ੍ਰਾਂਸੈਂਡੈਂਟਲ ਆਈਡਲਿਜ਼ਮ ਸੀ, ਯਾਨੀ ਉਪਜਾ ਖਿਆਲੀਅਤ ਜਿਹਨੂੰ ਮੈਂ ਕਿਹਾ ਸੀ, ਉਹਨੇ ਬੁਨਿਆਦ ਬਣਾ ਕੇ ਤੇ ਉਹਨੇ ਇੱਕ ਦਾਇਰਿਆ ਜਿਹੜਾ ਮੈਟਾਫਿਜ਼ੀਕਲ ਸਿਸਟਮ ਸੀ ਉਹ ਬਣਾਇਆ। ਕਿਉਂਕਿ ਜਿਹੜੀ ਕਾਂਟ ਦੀ ਮੈਟਾਫਿਜ਼ਿਕਸ ਸੀ ਉਹ ਦੇ ਉੱਤੇ ਇਹ ਕਿਹਾ ਜਾਂਦਾ ਸੀ ਕਿ ਉਹਦੇ ਵਿੱਚ ਈਸਾਈਅਤ ਨੂੰ ਹੀ ਸਾਬਤ ਕੀਤਾ ਗਿਆ ਸੀ। ਸ਼ੋਪਨਹਾਰ ਦੀ ਇੱਕ ਹੋਰ ਖਸੂਸੀਅਤ ਇਹ ਹੈ ਕਿ ਉਹ ਲਹਿੰਦੇ ਦੇ ਜਾਂ ਵੈਸਟ ਦੇ ਫਲਸਫੀਆਂ ਦੇ ਵਿੱਚੋਂ ਪਹਿਲਾ ਸੀ ਜਿਹਨੇ ਕਿ ਈਸਟਰਨ ਫਿਲਾਸਫੀ ਜਿਹੜੀਆਂ ਨੇ, ਸਾਡੇ ਚੜ੍ਹਦੀਆਂ ਏਸ਼ੀਆ ਦੇ ਜਿਹੜੇ ਫਲਸਫੇ ਨੇ, ਔਰ ਖ਼ਾਸ ਤੌਰ 'ਤੇ ਬਰਸਗੀਰ ਦਾ ਜਿਹੜਾ ਫਲਸਫਾ ਹੈ, ਉਹਨੇ ਪੜ੍ਹਿਆ ਔਰ ਉਹਨੂੰ ਆਪਣੇ ਮੁੱਖ ਵੀ ਰੱਖਿਆ। ਉਹਦਾ ਜਿਹੜਾ ਫਲਸਫਾ ਹੈ ਸ਼ੋਪਨਹਾਰ ਦਾ, ਬੜਾ ਮਸ਼ਹੂਰ ਹੈ ਕਿ ਉਹ ਮੁੱਢਲੇ ਤੌਰ 'ਤੇ ਨਿਰਾਸ਼ ਦਾ ਫਲਸਫਾ ਹੈ, ਪੈਸਿਮਿਜ਼ਮ ਦਾ, ਨਾਉਮੀਦੀ ਦਾ ਫਲਸਫਾ ਹੈ ਸਮਝਿਆ ਜਾਂਦਾ ਹੈ। ਉਹਦੇ ਫਲਸਫੇ ਦਾ ਫਰੈਡਰਿਕ ਨੀਟਸ਼ੇ, ਲੁਡਵਿਗ ਵਿਟਜਨਸਟਾਈਨ, ਐਲਬਰਟ ਆਇਨਸਟਾਈਨ, ਸਿਗਮੰਡ ਫਰਾਇਡ, ਕਾਰਲ ਯੂੰਗ, ਟਾਲਸਟਾਈ, ਜਾਰਜ ਬਰਨਾਰਡ ਸ਼ਾਹ ਤੇ ਸੈਮੂਅਲ ਬੈਕਟ ਦੇ ਉੱਤੇ ਉਹਦੇ ਫਲਸਫੇ ਦਾ ਬਹੁਤ ਅਸਰ ਹੈ। ਜੇ ਉਹਦੀ ਅਸੀਂ ਜ਼ਾਤੀ ਜ਼ਿੰਦਗੀ ਨੂੰ ਵੇਖੀਏ ਤੇ ਸ਼ੋਪਨਹਾਰ ਪੋਲੈਂਡ ਦੇ ਸ਼ਹਿਰ ਗਡਾਂਸਕ ਦੇ ਵਿੱਚ ਜੰਮਿਆ ਸੀ ਤੇ ਉਹਦੇ ਮਾਪੇ ਜਿਹੜੇ ਸਨ ਉਹ ਫਰਾਂਸ ਦੇ ਇਨਕਲਾਬ ਦੇ ਹਾਮੀ ਸਨ। ਜਦੋਂ ਬਾਅਦ ਦੇ ਵਿੱਚ ਉਹ ਗਡਾਂਸਕ ਨੂੰ ਪਰਸ਼ੀਆ ਵਿੱਚ ਸ਼ਾਮਲ ਕਰ ਲਿੱਤਾ ਗਿਆ ਤੇ ਉਹਦਾ ਪਿਓ ਹੈਮਬਰਗ ਆ ਗਿਆ, ਜਿੱਥੇ ਕਿ ਇੱਕ ਆਜ਼ਾਦ ਹਕੂਮਤ ਕਾਇਮ ਸੀ। ਉਹਨੇ 11 ਸਾਲ ਦੀ ਉਮਰ ਵਿੱਚ ਬੰਸਰੀ ਵਜਾਣੀ ਸ਼ੁਰੂ ਕੀਤੀ ਔਰ ਇਹ ਜਿਹੜਾ ਸ਼ੌਕ ਸੀ ਇਹ ਉਹਨੇ ਸਾਰੀ ਉਮਰ ਪਾਲਿਆ। ਉਹਦਾ ਪਿਓ ਜਿਹੜਾ ਸੀ ਉਹ ਇੱਕ ਵਪਾਰੀ ਸੀ ਤੇ ਉਸ ਨੇ ਸ਼ੋਪਨਹਾਰ ਨੂੰ ਵੀ ਵਪਾਰ 'ਚ ਲਾਉਣ ਦੀ ਸਲਾਹ ਦਿੱਤੀ, ਪਰ ਉਹ ਨਹੀਂ ਮੰਨਿਆ ਤੇ ਉਹਦਾ ਪਿਓ ਜਿਹੜਾ ਸੀ ਉਹ 1805 ਵਿੱਚ ਨਹਿਰ ਵਿੱਚ ਡੁੱਬ ਕੇ ਮਰ ਗਿਆ। ਉਹਦਾ ਤੇ ਉਹਦੀ ਮਾਂ ਦੋਵਾਂ ਦਾ ਹੀ ਖਿਆਲ ਸੀਗਾ ਕਿ ਉਹਨੇ ਖੁਦਕੁਸ਼ੀ ਕੀਤੀ ਸੀ, ਆਪ ਹੱਤਿਆ ਕੀਤੀ ਸੀ ਉਹਦੇ ਪਿਓ ਨੇ। ਬਹਰਹਾਲ ਜਿਹੜਾ ਆਪਣਾ ਸ਼ੋਪਨਹਾਰ ਨੂੰ ਜਿਹੜੀ ਆਪਣੇ ਪਿਓ ਵੱਲੋਂ ਜਾਇਦਾਦ ਮਿਲੀ ਉਹ ਇੰਨੀ ਸੀ ਕਿ ਉਹਨੂੰ ਸਾਰੀ ਨੂੰ ਵੇਚ ਕੇ ਤੇ ਉਹਦੇ ਬਾਂਡ ਖਰੀਦ ਲਏ ਔਰ ਉਹਨਾਂ ਬਾਂਡਾਂ ਦੇ ਉੱਤੋਂ ਉਹਨੂੰ ਇੰਨੀ ਆਮਦਨੀ ਆਉਂਦੀ ਸੀ ਜਿੰਨੀ ਕਿ ਉਸ ਜ਼ਮਾਨੇ 'ਚ ਇੱਕ ਪ੍ਰੋਫੈਸਰ ਦੀ ਤਨਖਾਹ ਨਾਲੋਂ ਦੁੱਗਣੀ ਸੀ। ਇਸ ਵਾਸਤੇ ਉਹਨੂੰ ਆਪਣਾ ਰੋਜ਼ੀ ਦਾ, ਰੁਜ਼ਗਾਰ ਦਾ ਸਾਰੀ ਉਮਰ ਕੋਈ ਫਿਕਰ ਨਹੀਂ ਰਿਹਾ। ਉਹਦੇ ਪਿਓ ਜਦੋਂ ਮਰ ਗਿਆ ਤੇ ਉਹਦੀ ਮਾਂ ਜੋਹੰਨਾ ਨੇ ਉਹਦੀ ਭੈਣ ਨੂੰ ਤੇ ਉਹਨੂੰ ਲੈ ਕੇ ਉਹਨੂੰ ਲੈ ਕੇ ਵਾਈਮਰ ਚਲੀ ਗਈ ਤੇ ਵਾਈਮਰ ਜਿਹੜਾ ਸੀ ਉਹ ਉਸ ਜ਼ਮਾਨੇ ਵਿੱਚ ਅਦਬ ਤੇ ਫਨ ਦਾ ਮਰਕਜ਼ ਸੀ। ਸ਼ੋਪਨਹਾਰ ਦੀ ਆਪਣੀ ਮਾਂ ਨਾਲ ਬਿਲਕੁਲ ਨਹੀਂ ਸੀ ਬਣਦੀ।
ਉਹ ਬਹੁਤ ਹਿਰਖ ਕਰਦਾ ਸੀ ਕਿ ਉਹਦੀ ਮਾਂ ਜਿਹੜੀ ਹੈ ਉਹ ਦੂਜਿਆਂ ਮਰਦਾਂ ਨੂੰ ਕਿਉਂ ਮਿਲਦੀ ਹੈ, ਔਰ ਉਹ ਸਮਝਦਾ ਸੀ ਕਿ ਉਹਦੀ ਮਾਂ ਜਿਹੜੀ ਹੈ ਉਹਦੀ ਪਿਓ ਦੇ ਨਾਲ ਜਫਾ ਕਰ ਰਹੀ ਹੈ, ਉਹਦੇ ਪਿਓ ਦੇ ਨਾਲ ਡਿਸਲਾਇਲਟੀ ਕਰ ਰਹੀ ਹੈ। ਤੇ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਸ਼ੋਪਨਹਾਰ ਦਾ ਔਰਤਾਂ ਦੇ ਬਾਰੇ ਬਹੁਤ ਹੀ ਮੰਫੀ ਰਵੱਈਆ ਹੈ, ਉਹਦੀ ਵਜ੍ਹਾ ਉਹਦੀ ਮਾਂ ਹੀ ਸੀ। ਅੱਛਾ, ਬਾਅਦ ਦੇ ਵਿੱਚ ਸ਼ੋਪਨਹਾਰ ਵੀ ਵਾਈਮਰ ਚਲਾ ਗਿਆ, ਪਰ ਉਹ ਆਪਣੀ ਮਾਂ ਦੇ ਨਾਲ ਨਹੀਂ ਰਿਹਾ, ਉੱਥੇ ਉਹ ਜਾ ਕੇ ਵੱਖਰਾ ਰਹਿੰਦਾ ਰਿਹਾ। ਉਹਦੀ ਜਿਹੜੀ ਮਾਂ ਸੀ, ਉਹਦਾ ਸਲੂਨ ਉਹਨੇ ਬਣਾਇਆ ਉਸ ਜ਼ਮਾਨੇ 'ਚ, ਜਿਹੜਾ ਕਾਫੀ ਚੱਲਣ ਲੱਗ ਪਿਆ ਸੀ। ਤੇ ਖਾਸ ਗੱਲ ਇਹ ਹੈਗੀ ਹੈ ਕਿ ਉਹਦੀ ਮਾਂ ਦੇ ਸਲੂਨ ਦੇ ਵਿੱਚ ਗੋਇਟੇ ਵੀ ਆਉਂਦਾ ਸੀ, ਪਰ ਗੋਇਟੇ ਨੇ ਕਦੀ ਸ਼ੋਪਨਹਾਰ ਨਾਲ ਗੱਲ ਨਹੀਂ ਕੀਤੀ। ਅੱਛਾ, ਉਹ ਸ਼ੋਪਨਹਾਰ ਵਾਈਮਰ ਤੋਂ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਚਲਾ ਗਿਆ, ਉਹ ਯੂਨੀਵਰਸਿਟੀ ਉਹਨੂੰ ਪਸੰਦ ਨਾ ਆਈ, ਤੇ ਫਿਰ ਉਹ ਬਰਲਿਨ ਯੂਨੀਵਰਸਿਟੀ ਚਲਾ ਗਿਆ। ਜਦੋਂ ਜੰਗ ਸ਼ੁਰੂ ਹੋ ਗਈ ਤੇ ਉਹ ਬਰਲਿਨ ਛੱਡ ਕੇ ਵਾਈਮਰ ਵਾਪਸ ਆ ਗਿਆ, ਇਸ ਲਈ ਕਿ ਜੇ ਉਹ ਬਰਲਿਨ 'ਚ ਰਹਿੰਦਾ ਤਾਂ ਉਹਨੂੰ ਫੌਜ 'ਚ ਭਰਤੀ ਹੋਣਾ ਪੈਣਾ ਸੀ। ਉਹਦੀ ਮਾਂ ਨੇ ਵੀ ਕੁਝ ਕਿਤਾਬਾਂ ਲਿਖੀਆਂ ਜਿਹੜੀਆਂ ਬਹੁਤ ਮਸ਼ਹੂਰ ਹੋਈਆਂ, ਤੇ ਉਹਨਾਂ ਦੀ ਬੜੀ ਧੂਮ ਪਈ। ਅੱਛਾ, ਜਿਹੜਾ ਗੋਇਟੇ ਸੀ, ਜਿਹੜਾ ਸ਼ੋਪਨਹਾਰ ਸੀ, ਚਾਹੁੰਦਾ ਸੀ ਕਿ ਗੋਇਟੇ ਦੇ ਨਾਲ ਕੋਈ ਤਅਲੁਕ ਕਾਇਮ ਕਰੇ, ਉਹਦੇ ਨਾਲ ਗੱਲਬਾਤ ਕਰੇ, ਲੇਕਿਨ ਉਹਦੀ ਮਾਂ ਜਿਹੜੀ ਆ ਉਹ ਇਸ ਮਾਮਲੇ 'ਚ ਉਹਦੀ ਕੋਈ ਮਦਦ ਨਹੀਂ ਸੀ ਕਰਦੀ। ਪਰ ਫਿਰ ਵੀ ਸ਼ੋਪਨਹਾਰ ਨੇ ਗੋਇਟੇ ਨੂੰ ਆਪਣਾ ਮਕਾਲਾ ਜਿਹੜਾ ਸੀ ਉਹ ਭੇਜਿਆ, ਔਰ ਗੋਇਟੇ ਨੇ ਉਹਨੂੰ ਪੜ੍ਹਿਆ, ਔਰ ਉਹਨੂੰ ਬਹੁਤ ਪਸੰਦ ਆਇਆ। ਇਨ੍ਹਾਂ ਹੀ ਵੇਲਿਆਂ ਦੇ ਵਿੱਚ ਸ਼ੋਪਨਹਾਰ ਦੀ ਜਿਹੜੀ ਮਿਲਣੀ ਸੀ, ਉਹ ਇੱਕ ਬੰਦੇ ਵਾਈਮਰ ਦੇ ਵਿੱਚ ਇੱਕ ਬੰਦੇ ਫਰੈਡਰਿਕ ਮਾਜ਼ਰ ਨਾਲ ਹੋਈ, ਤੇ ਫਰੈਡਰਿਕ ਮਾਜ਼ਰ ਨੇ ਉਹਨੂੰ ਮਸ਼ਰਕ ਦੇ ਫਲਸਫਿਆਂ ਦੇ ਬਾਰੇ 'ਚ ਦੱਸਿਆ, ਤੇ ਉਹਨੂੰ ਕਿਹਾ ਕਿ ਤੈਨੂੰ ਚਾਹੀਦਾ ਕਿ ਤੂੰ ਉਹ ਵੀ ਪੜ੍ਹ। ਫਿਰ ਉਹਨੇ ਆਪਣਾ ਉਪਨਿਸ਼ਦ ਜਿਹੜੇ ਨੇ ਜਿਹੜੇ ਹਿੰਦੂ ਮਤ ਦੇ ਜਿਹੜੇ ਸਕ੍ਰਿਪਚਰਸ ਨੇ, ਉਹਨੇ ਉਪਨਿਸ਼ਦ ਪੜ੍ਹੇ, ਤੇ ਬੁੱਧ ਮਤ ਦਾ ਵੀ ਲਿਟਰੇਚਰ ਉਹਨੇ ਪੜ੍ਹਿਆ। ਉਹਨੂੰ ਬਹੁਤ ਪਸੰਦ ਆਏ, ਪਰ ਉਹਦਾ ਇਹ ਕਹਿਣਾ ਸੀ ਕਿ ਜੋ ਕੁਝ ਬੁੱਧ ਮਤ ਦੇ ਵਿੱਚ ਕਿਹਾ ਗਿਆ ਹੈ, ਉਹ ਉਹਨੂੰ ਬੁੱਧ ਮਤ ਨੂੰ ਪੜ੍ਹਨ ਤੋਂ ਪਹਿਲੇ ਹੀ ਉਹਨਾਂ ਨਤੀਜਿਆਂ 'ਤੇ ਪਹੁੰਚ ਚੁੱਕਿਆ ਸੀ। ਬਹਰਹਾਲ ਮੇਰਾ ਖਿਆਲ ਹੈ ਗੱਲ ਵੈਸੇ ਵੀ ਸਹੀ ਹੈ ਕਿ ਦੁਨੀਆ ਦੇ ਮੁਖਤਲਿਫ ਹਿੱਸਿਆਂ ਦੇ ਵਿੱਚ ਜ਼ਰੂਰੀ ਨਹੀਂ ਇੱਕ ਦੂਜੇ ਨੂੰ ਪੜ੍ਹ ਕੇ ਇੱਕ ਨਤੀਜੇ 'ਤੇ ਪਹੁੰਚਿਆ ਜਾਵੇ। ਮੁਖਤਲਿਫ ਤਰ੍ਹਾਂ ਦੇ ਵਿਚਾਰਵਾਨ ਮੁਖਤਲਿਫ ਥਾਵਾਂ 'ਤੇ ਇੱਕੋ ਜਿਹੇ ਹਾਲਾਤ ਜਦੋਂ ਹੁੰਦੇ ਨੇ, ਤੇ ਉਹ ਇੱਕ ਤਰ੍ਹਾਂ ਦੇ ਨਤੀਜਿਆਂ 'ਤੇ ਪਹੁੰਚ ਜਾਂਦੇ ਨੇ। ਸ਼ੋਪਨਹਾਰ ਨੇ ਕਾਂਟ ਦੇ ਫਲਸਫੇ ਨੂੰ ਹੀ ਮੁੱਢ ਬਣਾਇਆ ਸੀ। ਕਾਂਟ ਦੀ ਇਹ ਦਲੀਲ ਸੀ, ਜੋ ਦਿਖਣ ਵਾਲੀ ਦੁਨੀਆ ਛੜੀ ਵਿਖਾਵਿਆਂ ਦਾ ਇਕੱਠ ਹੈ, ਯਾਨੀ ਇਹ ਸਿਰਫ ਵਿਖਾਲਿਆਂ ਦਾ ਇਕੱਠ ਹੈ, ਇਹ ਦਿਸਣ ਵਾਲੀਆਂ ਚੀਜ਼ਾਂ ਦਾ ਇੱਕ ਦੂਜੇ ਦੇ ਨਾਲ ਦੀ ਜੁੜਤ ਹੈ, ਤੇ ਇਹ ਸਾਡੇ ਲਈ ਸਿਰਫ ਇੱਕ ਚਿੱਤਰਕਾਰੀ ਹੈ। ਸ਼ੋਪਨਹਾਰ ਇਸ ਨੂੰ ਆਪਣੀ ਲਿਖਤ ਦੇ ਪਹਿਲੇ ਸਫ਼ੇ ਤੇ ਲਿਖਦਾ ਹੈ ਕਿ ਇਹ ਦੁਨੀਆ ਮੇਰੀ ਚਿੱਤਰਕਾਰੀ ਹੈ, ਤੇ ਅਸੀਂ ਸ਼ੋਪਨਹਾਰ ਦਾ ਇਹ ਕਹਿਣਾ ਸੀ ਕਿ ਅਸੀਂ ਫਿਤਰਤ ਤੋਂ, ਨੇਚਰ ਤੋਂ ਕਾਨੂੰਨ ਨਹੀਂ ਲੈਂਦੇ, ਸਗੋਂ ਅਸੀਂ ਆਪਣੇ ਕਾਨੂੰਨ ਬਣਾ ਕੇ ਤੇ ਨੇਚਰ ਤੇ ਥਾਪਨੇ ਆ। ਮਤਲਬ ਇਹ ਹੈ ਕਿ ਜੇ ਅਸੀਂ ਸਮਝਨੇ ਆ ਇਲਤ ਯਾਨੀ ਕਾਜ਼ ਔਰ ਇਫੈਕਟ ਦਾ ਅਸੀਂ ਰਿਲੇਸ਼ਨਸ਼ਿਪ ਸਮਝਨੇ ਆ, ਤੇ ਇਹ ਹੋ ਸਕਦਾ ਕਿ ਨੇਚਰ ਦੇ ਵਿੱਚ ਨਾ ਹੋਵੇ, ਇਹ ਸਿਰਫ ਅਸੀਂ ਸਮਝਣ ਲਈ ਇਹ ਜਿਹੜਾ ਤਅਲੁਕ ਹੈ ਬਣਾ ਲਿਆ ਕਿ ਇਹਨੂੰ ਅਸੀਂ ਕਾਜ਼ ਕਹਾਂਗੇ ਤੇ ਇਹਨੂੰ ਅਸੀਂ ਇਫੈਕਟ ਕਹਾਂਗੇ। ਸ਼ੋਪਨਹਾਰ ਤੇ ਕਾਂਟ ਦਾ ਉਂਝ ਇਸ ਗੱਲ ਤੇ ਪਾੜ ਹੈ, ਜੋ ਕਾਂਟ ਦੇ ਮੁਤਾਬਕ ਦਿਖਣ ਦਾ ਜਿਹੜਾ ਸਾਨੂੰ ਦਿਸਦੀਆਂ ਨੇ ਚੀਜ਼ਾਂ, ਉਹਦਾ ਮਵਾਦ ਬਾਹਰ ਤੋਂ ਮਿਲਦਾ ਹੈ, ਤੇ ਸ਼ੋਪਨਹਾਰ ਇਸ ਖੋਜ ਵਿੱਚ ਸੀ ਜੋ ਇਹ ਜਿਹੜੀਆਂ ਚੀਜ਼ਾਂ ਸਾਨੂੰ ਵਿਖਦੀਆਂ ਨੇ ਉਹਨਾਂ ਦਾ ਜ਼ਾਹਰੀ ਮਵਾਦ ਸਾਨੂੰ ਕਿੰਝ ਮਿਲਦਾ ਹੈ, ਮਤਲਬ ਉਹਦੀ ਬੁਨਿਆਦ ਨੂੰ ਦੇਖਿਆ ਜਾਏ। ਮਤਲਬ ਇਹ ਸਮਝੋ ਕਿ ਕਾਂਟ ਜਿਹੜਾ ਹੈ ਉਹ ਤੇ ਜਿਹੜੀਆਂ ਚੀਜ਼ਾਂ ਵਿਖ ਰਹੀਆਂ ਨੇ ਉਹਨਾਂ ਨੂੰ ਬਗੈਰ ਕੁਐਸਚਨ ਤੋਂ ਲੈ ਰਿਹਾ ਹੈ, ਲੇਕਿਨ ਜਿਹੜਾ ਸ਼ੋਪਨਹਾਰ ਹੈ
ਉਹ ਇਸ ਗੱਲ ਦੇ ਇਹ ਗੱਲ ਮਾਲੂਮ ਕਰਨਾ ਚਾਹੁੰਦਾ ਸੀ ਕਿ ਇਹ ਆਖਿਰ ਜਿਹੜੀਆਂ ਚੀਜ਼ਾਂ ਸਾਡੇ ਤੱਕ ਪਹੁੰਚਦੀਆਂ ਨੇ, ਅਸੀਂ ਦੇਖਦੇ ਹਾਂ, ਸਾਡੀ ਪਰਸੈਪਸ਼ਨ ਹੁੰਦੀ ਹੈ, ਸਾਡੀ ਦਿਖਣ ਹੁੰਦਾ ਹੈ ਉਹਨਾਂ ਦਾ, ਇਹ ਆਖਿਰ ਹੁੰਦਾ ਕਿਵੇਂ ਆ? ਉਹਦਾ ਖਿਆਲ ਹੈ ਕਿ ਇਹ ਜਿਹੜੀ ਹਿੱਸ ਹੈ ਦੂਸਰੀਆਂ ਚੀਜ਼ਾਂ ਨੂੰ ਵੇਖਣ ਦੀ, ਇਹ ਸਾਡੇ ਅੰਦਰ ਪਹਿਲੇ ਤੋਂ ਮੌਜੂਦ ਹੁੰਦੀ ਹੈ, ਤੇ ਇਹ ਉਹ ਜਿਹੜੀ ਹਿੱਸ ਹੈ ਉਹੀ ਉਹਨਾਂ ਦਾ ਚੀਜ਼ਾਂ ਦਾ ਵਿਖਾਲਾ ਬਣ ਜਾਂਦੀ ਹੈ। ਉਹਦਾ ਖਿਆਲ ਹੈ ਜੋ ਉਹਦਾ ਮਸਲਾ, ਉਹ ਤੇ ਇੱਕ ਮਿਸਾਲ ਵੀ ਦਿੰਦਾ ਹੈ, ਉਹਦਾ ਖਿਆਲ ਵੀ ਹੈ ਕਿ ਇੱਕ ਜਿਹੜਾ ਜਮਾਂਦਰੂ ਅੰਨਾ ਹੈ, ਜਿਹੜਾ ਪੈਦਾ ਹੀ ਅੰਨਾ ਹੋਇਆ ਹੈ, ਉਹਨੂੰ ਕਿਸੇ ਇੱਕ ਚਕੋਰ ਸ਼ੈ ਦਾ ਤਸੱਵੁਰ ਕਿਵੇਂ ਹੋ ਸਕਦਾ ਹੈ? ਕਿਉਂਕਿ ਅਗਰ ਚੀਜ਼ਾਂ ਨੂੰ ਬਾਹਰੋਂ, ਜੇ ਚੀਜ਼ਾਂ ਸਿਰਫ ਬਾਹਰੋਂ ਪਤਾ ਲੱਗਦੀਆਂ ਹੋਣ ਔਰ ਉਹਨਾਂ ਦੀ ਬੁਨਿਆਦ ਅੰਦਰ ਨਾ ਹੋਵੇ, ਤੇ ਅੰਨਾ ਜਿੰਨਾ ਮਰਜ਼ੀ ਵੀ ਚਕੋਰ ਸ਼ੈ ਨੂੰ ਟੋਹ ਲਵੇ, ਉਹਨੂੰ ਚਕੋਰ ਸ਼ੈ ਦਾ ਚਕੋਰ ਹੋਣਾ ਪਤਾ ਨਹੀਂ ਲੱਗ ਸਕਦਾ। ਇਹਦਾ ਮਤਲਬ ਇਹ ਹੋਇਆ ਕਿ ਉਸ ਅੰਨੇ ਦੇ ਅੰਦਰ ਜਾਂ ਬੰਦੇ ਦੇ ਅੰਦਰ ਇੱਕ ਪਹਿਲੇ ਤੋਂ ਜਮਾਂਦਰੂ ਇੱਕ ਹਿੱਸ ਮੌਜੂਦ ਹੁੰਦੀ ਹੈ, ਜਿਹੜੀ ਕਿ ਉਸ ਇਲਮ ਦਾ ਮੁੱਢ ਬਣਦੀ ਹੈ। ਇਸ ਤੋਂ ਵੱਧ ਉਹ ਇਹ ਨਤੀਜਾ ਕੱਢਦਾ ਹੈ ਜੋ ਕਾਰਨ, ਯਾਨੀ ਮਤਲਬ ਕਾਜ਼ ਜਿਹੜੀ ਹੈ ਦਿਖਣ ਵਾਲੀਆਂ ਚੀਜ਼ਾਂ ਦਾ, ਬਾਹਰ ਦੀਆਂ ਚੀਜ਼ਾਂ ਦਾ, ਉਹ ਦਿਖਣ ਤੋਂ ਪਹਿਲਾਂ ਕਾਰਨ ਦਾ ਇਲਮ ਹੈ। ਸਾਡੇ ਤੇ ਜੋ ਬਾਹਰ ਦੀਆਂ ਛਾਵਾਂ ਦਾ ਹਵਾਸਾਂ ਰਾਹੀਂ ਅਸਰ ਪੈਂਦਾ ਹੈ, ਉੱਥੋਂ ਅਸੀਂ ਮਿਸਨੇ ਹਾਂ ਜੋ ਇਹਦਾ ਇਹ ਕਾਰਨ ਕੀ ਹੈ। ਸਾਡੇ ਹਵਾਸ ਖਾਮਵਾਦ ਦਿੰਦੇ ਨੇ, ਜਿਸ ਤੋਂ ਸਾਡੀ ਦੁਨੀਆ ਚਿੱਤਰਕਾਰੀ ਦਿੰਦੀ ਹੈ। ਸਾਡੇ ਹਵਾਸ ਖਾਮਵਾਦ ਮਤਲਬ ਇਹ ਹੈ, ਇਹਨੂੰ ਇੰਝ ਸਮਝ ਲਓ ਕਿ ਤੁਹਾਡੇ ਵਿੱਚ ਪਹਿਲੇ ਤੋਂ ਹਿੱਸ ਮੌਜੂਦ ਹੈ, ਫਿਰ ਉਸ ਤੋਂ ਬਾਅਦ ਜਦੋਂ ਹਵਾਸਾਂ ਨੇ ਮਵਾਦ ਦਿੱਤਾ ਤੇ ਉਹਦੇ ਨਾਲ ਅਸੀਂ ਦੁਨੀਆ ਦੀ ਚਿੱਤਰਕਾਰੀ ਕਰ ਲੈਂਦੇ ਹਾਂ। ਸ਼ੋਪਨਹਾਰ ਦਾ ਕਹਿਣਾ ਹੈ ਜੋ ਕਾਂਟ ਨੇ ਸ਼ਾਇਦ ਦੀ ਯਾਨੀ ਥਿੰਗਨੈਸ ਦੀ ਨਫੀ ਕੀਤੀ ਸੀ, ਮਤਲਬ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਅਸਲੀ ਵਜੂਦ ਨਹੀਂ ਹੈ, ਤੇ ਉਸ ਨੂੰ ਜ਼ਾਰੀਅਤ ਕਿਹਾ ਸੀ। ਉਹਦੇ ਮੁਤਾਬਕ ਔਰ ਕਾਂਟ ਦੇ ਮੁਤਾਬਕ ਉਹ ਜਾਣੀ ਨਹੀਂ ਸੀ ਜਾ ਸਕਦੀ। ਪਰ ਜੇ ਅਸੀਂ ਸ਼ਾਇਦ ਵਿਖਾਲਿਆਂ ਦਾ, ਜੇ ਅਸੀਂ ਸ਼ਾਇਦ ਦੇ ਵਿਖਾਲੇ ਜਿਹੜੇ ਨੇ, ਮਤਲਬ ਚੀਜ਼ਾਂ ਦੀ ਜਿਹੜੀ ਅਪੀਅਰੈਂਸ ਹੈ ਔਰ ਵਿਖਾਲਾ ਹੈ, ਅਗਰ ਉਹਨੂੰ ਅਗਰ ਅਸੀਂ ਇੱਕ ਵਗਾ ਸਮਝੀਏ, ਉਹਨੂੰ ਅਗਰ ਅਸੀਂ ਇੱਕ ਫਲੋ ਸਮਝੀਏ, ਤੇ ਫਿਰ ਸਾਰੀ ਫਿਤਰ ਜਿਹੜੀ ਹੈ ਉਹ ਸਵਾਏ ਦੇ ਇਸ ਦੇ ਕੁਝ ਨਹੀਂ, ਜੋ ਅਸੀਂ ਸਿੱਧਾ ਤੇ ਭਰਵਾਂ ਜਾਣਦੇ ਹਾਂ, ਜੋ ਸਾਡੇ ਅੰਦਰ, ਯਾਨੀ ਅਗਰ ਉਹਨੂੰ ਸਾਡੇ ਅੰਦਰ ਇੱਕ ਇੱਛਾ ਹੈ, ਇਹ ਇੱਛਾ ਯਾਨੀ ਇੱਕ ਇੱਛਾ ਹੈ ਜਿਹੜੀ ਉਸ ਚੀਜ਼ਾਂ ਦੇ ਵਿਖਾਲੇ ਦੀ ਵਗਾ ਨੂੰ ਵੇਖਦੀ ਹੈ। ਇਹ ਇੱਛਾ ਜਿਹੜੀ ਹੈ ਇਲਮ ਤੋਂ ਆਜ਼ਾਦ ਹੈ ਤੇ ਇਲਮ ਤੋਂ ਬਗੈਰ ਵੀ ਰਹਿ ਸਕਦੀ ਹੈ, ਔਰ ਇਹ ਇੱਛਾ ਹੀ ਪਰਮਾਦਾ ਦਾ ਮੁੱਢ ਹੈ, ਜਿੱਥੇ ਬਾਕੀ ਦੁਨੀਆ ਸਿਰਫ ਜ਼ਾਰੀ ਹੈ। ਇਹਦੇ ਨਾਲ ਹੀ ਯਾਨੀ ਇਸ ਇੱਛਾ ਦੇ ਨਾਲ ਹੀ ਦੁਨੀਆ ਦੀਆਂ ਛਾਵਾਂ ਦੀ ਚਿੱਤਰਕਾਰੀ ਹੁੰਦੀ ਹੈ, ਤੇ ਸਗਵੇਂ ਉਹ ਹੈ ਜਿਸ ਨੂੰ ਆਪਣੇ ਅੰਦਰ ਮੌਜੂਦ, ਅਸੀਂ ਉਹਨੂੰ ਆਪਣੇ ਅੰਦਰ ਮੌਜੂਦ ਪਾਉਂਦੇ ਹਾਂ ਤੇ ਉਸ ਨੂੰ ਆਪਣੇ ਤੋਂ ਨੇੜੇ ਜਾਣਦੇ ਹਾਂ। ਜਿਵੇਂ ਅਸੀਂ ਛਾਵਾਂ ਨੂੰ ਜਿਵੇਂ ਵੀ ਅਸੀਂ ਛਾਵਾਂ ਨੂੰ ਜਾਣਦੇ ਹਾਂ, ਤੇ ਉਹਦੇ ਮੁਤਾਬਕ ਇਹ ਸੀਗਾ ਕਿ ਜਿਹੜਾ ਇਲਮ ਹੈ, ਨੌਲੇਜ ਹੈ, ਰੀਜ਼ਨ ਹੈ ਜਿਹੜੀ, ਉਹ ਦੂਜੇ ਦਰਜੇ ਤੇ ਆ। ਕਿਉਂਕਿ ਤੁਹਾਨੂੰ ਯਾਦ ਹੋਏਗਾ ਕਿ ਜਿਹੜੀ ਕਾਂਟ ਦਾ ਜਿਹੜਾ ਮੁੱਢਲਾ ਕਲੇਮ ਸੀ, ਦਾਵਾ ਸੀ, ਉਹ ਇਹ ਹੈ ਕਿ ਜਿਹੜੀ ਰੀਜ਼ਨ ਹੈ, ਉਹਦੀ ਕਿਤਾਬ ਵੀ ਸੀ ਪਿਓਰ ਰੀਜ਼ਨ, ਜਿਹੜੀ ਰੀਜ਼ਨ ਹੈ ਉਹਦੀ ਪਹਿਲ ਹੈ, ਲੇਕਿਨ ਸ਼ੋਪਨਹਾਰ ਦੇ ਮੁਤਾਬਕ ਜਿਹੜੀ ਪਹਿਲ ਹੈ ਉਹ ਇੱਛਾ ਦੀ ਹੈ। ਅੱਛਾ, ਜਿਹੜਾ ਸ਼ੋਪਨਹਾਰ ਸੀ ਉਹਦਾ ਖਿਆਲ ਸੀ ਕਿ ਇਨਸਾਨੀ ਸਦਰਾਂ ਫਜ਼ੂਲ, ਗੈਰ ਮੰਤਕੀ, ਯਾਨੀ ਮਤਲਬ ਇਲੌਜੀਕਲ, ਤੇ ਬਿਨਾਂ ਕਿਸੇ ਕੋਈ ਡੈਫੀਨਿਟ ਰਸਤਾ ਨਹੀਂ ਉਹਨਾਂ ਦਾ ਹੁੰਦਾ, ਤੇ ਇਸ ਲਈ ਦੁਨੀਆ ਵਿੱਚ ਬੰਦਿਆਂ ਦੇ ਅਮਲ ਵੀ ਇੰਝ ਹੀ ਹੈ, ਬੰਦਿਆਂ ਦੇ ਅਮਲ ਵੀ ਇਵੇਂ ਪੁੱਠੇ ਸਿੱਧੇ ਹਨ। ਆਇਨਸਟਾਈਨ ਨੇ ਸ਼ੋਪਨਹਾਰ ਦੇ ਵਿਚਾਰ ਦਾ ਖੁਲਾਸਾ ਦਿੰਦਿਆਂ ਕਿਹਾ, ਜੋ ਬੰਦਾ ਜੋ ਚਾਹੇ ਉਹ ਕਰ ਸਕਦਾ ਹੈ, ਮਤਲਬ ਇੱਛਾ ਦੇ ਅਸੂਲ ਦੱਸਦੇ ਆ ਕਿ ਬੰਦਾ ਜੋ ਚਾਹੇ ਕਰ ਸਕਦਾ ਹੈ, ਪਰ ਉਹ ਚਾਹੇਗਾ ਨਹੀਂ।
ਕਿਉਂ? ਜੋ ਉਹਦੀ ਇੱਛਾ ਉਹਨੂੰ ਚਾਹਣ ਨਹੀਂ ਦੇਵੇਗੀ। ਤੇ ਮਤਲਬ ਇਹ ਹੈ ਕਿ ਬੰਦਾ ਜਿਹੜਾ ਹੈ ਉਹ ਚਾਹ ਤੇ ਸਕਦਾ ਹੈ ਕਿ ਉਹ ਇਸ ਤਰ੍ਹਾਂ ਚੰਗੇ ਕੰਮ ਕਰੇ, ਪਰ ਉਹਦੇ ਅੰਦਰ ਪਿੱਛੇ ਉਹਦੀ ਜਿਹੜੀ ਵਿਲ ਹੈ, ਇੱਛਾ ਹੈ, ਉਹ ਉਹਨੂੰ ਚਾਹਣ ਨਹੀਂ ਦੇਵੇਗੀ। ਸ਼ੋਪਨ ਦੇ ਖਿਆਲ ਵਿੱਚ ਇਹ ਇੱਛਾ ਇੱਕ ਅੰਨੀ ਤਾਕਤ ਹੈ, ਜਿਹੜੀ ਸਿਰਫ ਬੰਦਿਆਂ ਦੀਆਂ ਕਰਨੀਆਂ ਦੇ ਵਿੱਚ ਹੀ ਨਹੀਂ ਹੈ, ਬਲਕਿ ਬਾਕੀ ਸਾਰਾ ਜਿਹੜਾ ਸੰਸਾਰ ਹੈ ਉਹਦੇ ਵਿੱਚ ਵੀ ਹੈ। ਯਾਨੀ ਇਹ ਯੂਨੀਵਰਸਲ ਤਾਕਤ ਹੈ। ਇਹ ਜਿਹੜੀ ਅੰਨੀ ਤਾਕਤ ਹੈ, ਇਸ ਦੀ ਇਹ ਜਿਹੜੀ ਇਹਦੇ ਨਾਲ ਇਹ ਜਿਹੜੀ ਬੁਰਾਈ ਵੱਲ ਜਾਂਦੀ ਹੈ, ਇਸ ਦਾ ਬੰਦਿਆਂ ਦੇ ਉੱਤੇ ਫਰਜ਼ ਇਹ ਬਣਦਾ ਹੈ ਜੋ ਫਕੀਰ ਹੋ ਜਾਣ, ਦੁਨੀਆ ਛੱਡ ਦੇਣ ਤੇ ਲੰਗੋਟ ਦੇ ਪੱਕੇ ਹੋਣ। ਮਤਲਬ ਇਹ ਹੈ ਕਿ ਔਰਤਾਂ ਵੱਲ ਧਿਆਨ ਨਾ ਦੇਣ। ਸ਼ੋਪਨਹਾਰ ਦਾ ਫਿਕਰਾ ਬਹੁਤ ਮਸ਼ਹੂਰ ਹੈ, ਜੋ ਦੁਨੀਆ ਮੇਰੀ ਚਿੱਤਰਕਾਰੀ ਹੈ, ਦ ਵਰਲਡ ਇਜ਼ ਮਾਈ ਪਰਸੈਪਸ਼ਨ। ਸ਼ੋਪਨਹਾਰ ਦੇ ਸਿਆਸੀ ਵਿਚਾਰ ਤੇ ਉਹਦੀ ਅਖਲਾਕੀਅਤ ਨਾਲ ਉਹਦੀ ਅਖਲਾਕੀਅਤ ਨਾਲ ਗੂੜਾ ਤਲਕ ਸੀ। ਉਹ ਸਮਝਦਾ ਸੀ ਜੋ ਹਕੂਮਤ ਨਿੱਕੀ ਤੋਂ ਨਿੱਕੀ ਹੋਣੀ ਚਾਹੀਦੀ ਹੈ। ਉਹਦਾ ਕਹਿਣਾ ਸੀ ਜੋ ਹਕੂਮਤ ਨੂੰ ਹਰ ਬੰਦੇ ਨੂੰ ਆਪਣੀ ਨਿਜਾਤ ਆਪ ਲੱਭਣ ਦਾ ਮੌਕਾ ਦੇਣਾ ਚਾਹੀਦਾ ਹੈ। ਉਹਦਾ ਯਕੀਨ ਸੀ ਜੋ ਇੱਕ ਸ਼ੇਰ ਦੀ ਹਕੂਮਤ ਚੂਹੇ ਨਾਲੋਂ ਬਿਹਤਰ ਹੁੰਦੀ ਹੈ, ਜਿਸ ਦਾ ਮਤਲਬ ਇਹ ਹੈ ਜੋ ਜਮਹੂਰੀਅਤ ਦੀ ਬਜਾਏ ਬਾਦਸ਼ਾਹ ਦੇ ਹੱਕ ਵਿੱਚ ਸੀ। ਉਹ ਥਾਮਸ ਹਾਬਸ ਦੇ ਨਜ਼ਰੀਏ ਨੂੰ ਮੰਨਦਾ ਸੀ ਜੋ ਇਨਸਾਨਾਂ ਦੀਆਂ ਜਿਹੜੀਆਂ ਆਪ ਮਾਰੂ ਖਸਲਤਾਂ ਨੇ, ਸੈਲਫ ਡਿਸਟਰਕਟਿਵ, ਜਿਹੜੀਆਂ ਆਪਣੇ ਆਪ ਨੂੰ ਤਬਾਹ ਕਰਨ ਵਾਲੀਆਂ ਜਿਹੜੀਆਂ ਉਹਨਾਂ 'ਚ ਖਸੀਅਤਾਂ ਨੇ, ਉਹਨਾਂ ਨੂੰ ਰੋਕਣ ਲਈ ਰਿਆਸਤ ਦਾ ਵਜੂਦ ਲਾਜ਼ਮੀ ਹੈ। ਉਹਦੇ ਮੁਤਾਬਕ ਕਾਨੂੰਨ ਬਣਾਉਣ, ਅਦਾਲਤੀ ਨਿਜ਼ਾਮ ਤੇ ਪ੍ਰਬੰਧ ਕਰਨ ਵਾਲੇ ਯਾਨੀ ਐਡਮਿਨਿਸਟ੍ਰੇਟਿਵ ਜਿਹੜੇ ਯੂਨਿਟਸ ਨੇ ਉਹ ਵੱਖਰੇ ਵੱਖਰੇ ਹੋਣੇ ਚਾਹੀਦੇ ਨੇ ਤੇ ਉਹਨਾਂ ਦੇ ਉੱਤੇ ਬਾਦਸ਼ਾਹ ਹੋਣਾ ਲਾਜ਼ਮੀ ਹੈ। ਉਹਦਾ ਬਿਆਨ ਸੀ ਜੋ ਬਾਦਸ਼ਾਹ ਬੰਦੇ ਦੀ ਫਿਤਰਤ ਵਿੱਚ ਹੈ। ਸ਼ਾਹੀ ਨਿਜ਼ਾਮ ਵਿੱਚ ਜਦੋਂ ਬਾਦਸ਼ਾਹੀ ਨਿਜ਼ਾਮ ਹੁੰਦਾ ਤੇ ਸਮਝ ਤੇਜ਼ ਹੁੰਦੀ ਹੈ, ਤੇ ਬਾਦਸ਼ਾਹੀ ਨਿਜ਼ਾਮ 'ਚ ਸਮਝ ਤੇਜ਼ ਹੁੰਦੀ ਹੈ ਤੇ ਆਪਣੇ ਉਲਟ ਸਦਾ ਦੇ ਦੁਸ਼ਮਣ। ਮਤਲਬ ਇਹ ਹੈ ਕਿ ਜਿਹੜੀ ਜਮਹੂਰੀਅਤ ਹੈ ਉਹਦੇ ਵਿੱਚ ਇੱਕ ਅਨਾਰਕੀ ਹੁੰਦੀ ਹੈ ਤੇ ਉਹਦੇ ਵਿੱਚ ਨਾ ਹੀ ਫਨ ਤੇ ਨਾ ਹੀ ਸਾਇੰਸ ਤੇ ਨਾ ਕੋਈ ਹੋਰ ਇਲਮ ਤਰੱਕੀ ਕਰਦਾ ਹੈ। ਉਹ ਜਰਮਨਾਂ ਦੀ ਸਿਆਸੀ ਸਮਝ ਨੂੰ ਬਹੁਤ ਹੀ ਘਟੀਆ ਸਮਝਦਾ ਸੀ। ਸ਼ੋਪਨਹਾਰ ਸ਼ਮਾਲ ਦੇ ਚਿੱਟੇ ਲੋਕਾਂ ਨੂੰ ਯਾਨੀ ਮਤਲਬ ਜਿਹੜੇ ਨਾਰਦਰਨ ਵਾਈਟ ਮੈਨ ਨੇ ਉਹਨਾਂ ਨੂੰ ਉੱਚਾ ਮੰਨਦਾ ਸੀ, ਪਰ ਉਹਦੇ ਮੁਤਾਬਕ ਮਿਸਰੀ ਤੇ ਹਿੰਦੂ ਜਿਹੜੇ ਨੇ ਉਹ ਵੀ ਉਹਨਾਂ ਨਾਲੋਂ ਘੱਟ ਨਹੀਂ ਸੀ। ਉਹਦਾ ਮੰਨਣਾ ਸੀ ਜੋ ਪਹਿਲੇ ਸਾਰੇ ਬੰਦੇ ਕਾਲੇ ਹੀ ਸਨ ਤੇ ਜਦੋਂ ਉਹ ਸ਼ਮਾਲ ਵੱਲ ਚਲੇ ਗਏ ਤੇ ਉਹਨਾਂ ਦੇ ਕਈਆਂ ਸਦੀਆਂ ਦੇ ਵਿੱਚ ਰੰਗ ਚਿੱਟੇ ਹੋ ਗਏ ਤੇ ਉੱਥੇ ਹੀ ਸ਼ਮਾਲ ਦੇ ਵਿੱਚ ਹੀ ਲੋੜ ਦੀ ਭਾਰੋਂ ਉਹਨਾਂ ਦੀ ਸਮਝ ਬੂਝ ਵੀ ਤੇਜ਼ ਹੋ ਗਈ ਤੇ ਇਸ ਲਈ ਉਹ ਅੱਗੇ ਨਿਕਲ ਗਏ। ਇਹ ਸਾਰਾ ਕੁਝ ਉਹਨੇ ਕਹਿਣਾ ਸੀ ਕਿ ਇਹ ਸਾਰਾ ਕੁਝ ਲੋੜਾਂ ਦੇ ਮੁਤਾਬਕ ਹੋਇਆ, ਜਿਹੜਾ ਹੁਣ ਵੀ ਬਹੁਤ ਸਾਰੀ ਜਿਹੜੀ ਨਵੀਂ ਕਾਢ ਹੈ ਉਹਦੇ ਮੁਤਾਬਕ ਵੀ ਇਹ ਕਿਹਾ ਜਾ ਸਕਦਾ ਹੈ ਕਿ ਲੋੜਾਂ ਦੇ ਮੁਤਾਬਕ ਇਨਸਾਨੀ ਸਮਝ ਜਿਹੜੀ ਹੈ ਉਹ ਅੱਗੇ ਵੱਧਦੀ ਹੈ, ਜਿੱਥੇ ਲੋੜ ਨਹੀਂ ਹੁੰਦੀ ਉਹ ਨਹੀਂ ਸਮਝ ਜਾਂਦੀ ਉਹ ਇਨਸਾਨੀ। ਲੇਕਿਨ ਇਹ ਹੈ ਕਿ ਇਹ ਹੈ ਸ਼ੋਪਨਹਾਰ ਜਿਹੜਾ ਸੀ ਉਹਨੂੰ ਲੋੜ ਤੇ ਸਮਝਦਾ ਸੀ, ਲੋੜ ਦੇ ਮਤਲਬ ਜਿਹੜਾ ਹੈ ਆਪਣਾ ਵਾਈਟ ਮੈਨ ਨੂੰ, ਸ਼ਮਾਲ ਦੇ ਲੋਕਾਂ ਨੂੰ ਉੱਚਾ ਤੇ ਸਮਝਦਾ ਸੀ, ਪਰ ਉਹ ਨਸਲ ਪ੍ਰਸਤੀ ਦਾ ਬੜਾ ਮੁਖਾਲਫ ਸੀ ਔਰ ਉਹ ਅਮਰੀਕਾ ਦੇ ਵਿੱਚ ਗੁਲਾਮੀ ਦੇ ਮੁਕਾਉਣ ਦੀ ਜਿਹੜੀ ਤਹਿਰੀਕ ਚੱਲ ਰਹੀ ਸੀ ਉਹਦੇ ਹੱਕ ਵਿੱਚ ਸੀ। ਸ਼ੋਪਨਹਾਰ ਆਪਣੀ ਪੜ੍ਹਮਦੀਦ ਦੇ ਵਿੱਚ ਯਹੂਦੀਅਤ ਦਾ ਬੜਾ ਵੈਰੀ ਸੀ ਤੇ ਉਹਦੇ ਖਿਆਲ ਵਿੱਚ ਜਿਹੜੀ ਈਸਾਈਅਤ ਸੀ ਉਹ ਯਹੂਦੀਅਤ ਦੇ ਖਿਲਾਫ ਬਗਾਵਤ ਸੀ ਔਰ ਜਿਹੜੀ ਈਸਾਈਅਤ ਸੀ ਵੇਦਕ ਜਿਹੜੇ ਆਰੀਆਵਾਂ ਦੇ ਵੇਦ ਸਨ ਉਹਨਾਂ ਦੇ ਲਾਗੇ ਸੀ। ਉਹਦਾ ਸੋਚਣਾ ਸੀ ਜੋ ਯਹੂਦੀ ਜਿਹੜੇ ਨੇ ਉਹ ਰੂਹ ਵਿੱਚ ਇੱਕ ਯਹੂਦੀਆਂ ਦੀ ਜਿਹੜੀ ਯੂਹ ਦਾ ਤਸੱਵਰ ਹੈ ਉਹਦੇ ਵਿੱਚ ਇੱਕ ਬੇਖਬਰੀ ਹੈ। ਉਹ ਕਹਿੰਦਾ ਹੈ ਕਿ ਯਹੂਦੀਆਂ ਦਾ ਮਤਲਬ ਜਿਹੜਾ ਹੈ ਉਹ ਬੜਾ ਸਧੋਕੜ ਜਿਹਾ ਹੈ, ਜਿਹਦੇ ਵਿੱਚ ਸਿਵਾਏ ਦੂਜੀਆਂ ਕੌਮਾਂ ਦੇ ਨਾਲ ਲੜਨ ਤੋਂ ਵੱਖ ਹੋਰ ਕੋਈ ਗੱਲ ਨਹੀਂ ਸਿਖਾਈ ਜਾਂਦੀ। ਸ਼ੋਪਨਹਾਰ ਔਰਤਾਂ ਦੇ ਵੀ ਚੋਖਾ ਖਿਲਾਫ ਸੀ।
ਉਸਨੇ ਔਰਤਾਂ ਬਾਰੇ 1851 ਵਿੱਚ ਇੱਕ ਮਜ਼ਮੂਨ ਲਿਖਿਆ ਸੀ, ਜਿਸ ਵਿੱਚ ਉਹਨੇ ਕਿਹਾ ਕਿ ਇਹ ਜਿਹੜੀ ਜਰਮਨ ਈਸਾਈਅਤ ਹੈ, ਇਹ ਬਗੈਰ ਦੇਖੇ ਸੁਣੇ ਦੇ, ਬਗੈਰ ਕਿਸੇ ਨਿਖੇਧ ਕੀਤੇ ਦੇ ਔਰਤਾਂ ਨੂੰ ਉੱਚੇ ਮੁਕਾਮ ਤੇ ਚੁੱਕਦੀ ਰਹਿੰਦੀ ਹੈ। ਉਹਦੇ ਮੁਤਾਬਕ ਔਰਤਾਂ ਇਸ ਲਈ ਹਨ ਜੋ ਬੱਚੇ ਪਾਲਣ, ਉਹਨਾਂ ਨੂੰ ਪੜ੍ਹਾਉਣ ਵਿੱਚ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਵਿੱਚ ਚੰਗੀਆਂ ਹੁੰਦੀਆਂ ਨੇ। ਵਜ੍ਹਾ ਉਹਦੀ ਉਹ ਕਹਿੰਦਾ ਹੈ ਕਿ ਉਹ ਇਸ ਲਈ ਚੰਗੀਆਂ ਹੁੰਦੀਆਂ ਨੇ ਕਿ ਉਹ ਆਪ ਵੀ ਬੱਚਾ ਹੁੰਦੀਆਂ ਨੇ। ਉਹਦੇ ਮੁਤਾਬਕ ਔਰਤ ਕਿਸੇ ਫਨ ਤੇ ਇਨਸਾਫ ਦੇ ਤਸੱਵਰ ਉਹਨਾਂ ਕੋਲ ਨਹੀਂ ਹੁੰਦਾ। ਜਿਨਸ ਬਾਰੇ ਉਹਦੇ ਵਿਚਾਰਾਂ ਦਾ ਫਰੈਡਰਿਕ ਨੀਟਸ਼ੇ ਤੋਂ ਲੈ ਕੇ ਸਮਾਜੀਆਤ ਤੇ ਹੋਰ ਬਹੁਤ ਸਾਰੇ ਇਲਮਾਂ ਤੇ ਅਸਰ ਪਿਆ। ਪਰ ਬੁੱਢੇ ਬਾਰੇ ਵਿੱਚ ਜਦੋਂ ਇੱਕ ਰੂਸੀ ਮੁਜੱਸਮਾ ਸਾਜ਼ ਜ਼ਨਾਨੀ ਐਲਸੀਆਈਟ ਨਾਲ ਉਹਦੀ ਗੱਲਬਾਤ ਹੋਈ ਔਰ ਉਹਦੇ ਨਾਲ ਕਈ ਦਿਨ ਉਹਨੂੰ ਰਹਿਣ ਦਾ ਮੌਕਾ ਮਿਲਿਆ, ਤੇ ਉਹਨੂੰ ਪਹਿਲੀ ਵਾਰੀ ਉਹਨੂੰ ਅਹਿਸਾਸ ਹੋਇਆ ਕਿ ਔਰਤਾਂ ਵੀ ਜਿਹੜੀਆਂ ਨੇ ਉਹ ਬਹੁਤ ਜ਼ਹੀਨ ਹੋ ਸਕਦੀਆਂ ਨੇ। ਤੇ ਉਹਨੇ ਇੱਕ ਖੱਤ ਵਿੱਚ ਲਿਖਿਆ ਕਿਸੇ ਨੂੰ, ਆਪਣੇ ਦੋਸਤ ਨੂੰ, ਕਿ ਅਜੇ ਔਰਤਾਂ ਦੇ ਬਾਰੇ 'ਚ ਮੈਂ ਲਾਸਟ ਜਾਂ ਮੈਂ ਆਖਰੀ ਨਤੀਜੇ ਤੇ ਨਹੀਂ ਪਹੁੰਚਿਆ, ਅਜੇ ਮੈਨੂੰ ਹੋਰ ਵੀ ਸੋਚਣਾ ਹੈ। ਸ਼ੋਪਨਹਾਰ ਜਿਹੜਾ ਸੀ ਉਹ ਜਮਾਂਦਰੂ ਖਸੀਅਤਾਂ ਦਾ, ਯਾਨੀ ਮਤਲਬ ਰਾਈਟਰ ਜਿਹੜੀਆਂ ਖਸੂਸੀਆਤ ਨੇ ਉਹਨਾਂ ਦਾ ਬੜਾ ਹਾਮੀ ਸੀ। ਉਹਦਾ ਖਿਆਲ ਸੀ ਕਿ ਬੰਦੇ ਨੂੰ ਜ਼ਹਾਨਤ ਜਿਹੜੀ ਹੈ ਉਹ ਮਾਂ ਵੱਲੋਂ ਮਿਲਦੀ ਹੈ, ਤੇ ਹੋਰ ਬਾਕੀ ਵਰਤਾਰੇ ਜਿਹੜੇ ਕਰਨ ਦਾ ਜਿਹੜੇ ਹੈਗੇ ਨੇ ਉਹ ਉਹਨੂੰ ਪਿਓ ਵੱਲੋਂ ਮਿਲਦੇ ਨੇ। ਤੇ ਉਹ ਇਸੇ ਤਰ੍ਹਾਂ ਉਹਦੇ ਇਸ਼ਕ ਦੇ ਫਲਸਫੇ ਤੇ ਵੀ ਅਸਰ ਸੀ। ਉਸ ਦੇ ਖਿਆਲ ਵਿੱਚ ਜਿਨਸਾਂ ਵਿਚਕਾਰ ਇਸ਼ਕ ਦਾ ਸਾਰਾ ਮਕਸਦ ਅਗਲੀ ਨਸਲ ਤਿਆਰ ਕਰਨਾ ਹੈ। ਉਹ ਲਿਖਦਾ ਹੈ ਜਦੋਂ ਅਫਲਾਤੂਨ ਆਪਣੀ ਖਿਆਲੀ ਰਿਆਸਤ ਰਿਪਬਲਿਕ ਦਾ ਸੋਚ ਰਿਹਾ ਸੀ, ਤੇ ਉਹਦੇ ਜ਼ਿਹਨ ਵਿੱਚ ਜੰਗਜੂਆਂ ਦੀ ਇੱਕ ਨਸਲ ਤਿਆਰ ਕਰਨਾ ਸੀ। ਉਹ ਸ਼ੋਪਨਹਾਰ ਕਹਿੰਦਾ ਹੈ ਕਿ ਕਰਨਾ ਇਹ ਚਾਹੀਦਾ ਹੈ ਕਿ ਇਹ ਜਿਹੜੇ ਸਭ ਬਦਮਾਸ਼ ਬੰਦੇ ਨੇ, ਇਹਨਾਂ ਸਭ ਨੂੰ ਮਾਰ ਕੇ, ਤੇ ਜਿਹੜੀਆਂ ਬਹੁਤ ਤੇਜ਼ ਚਲਾਕ ਇੰਟੈਲੀਜੈਂਟ ਔਰਤਾਂ ਨੇ ਉਹਨਾਂ ਨੂੰ ਇਸ਼ਰਾਫੀਆ ਦੇ ਹਵਾਲੇ ਕਰ ਦੇਣਾ ਚਾਹੀਦਾ। ਤੇ ਫਿਰ ਜਿਹੜੇ ਉਹਦੇ ਵਿੱਚੋਂ ਬੰਦੇ ਪੈਦਾ ਹੋਣਗੇ ਉਹ ਬਿਹਤਰੀਨ ਬੰਦੇ ਪੈਦਾ ਹੋਣਗੇ, ਔਰ ਉਹ ਮਿਸਾਲੀ ਰਿਆਸਤ ਜਿਹੜੀ ਹੈ ਉਹਦਾ ਮੁੱਢ ਬਣ ਸਕਦੇ ਹੈ। ਇਹਨਾਂ ਸਾਰਿਆਂ ਵਿਚਾਰਾਂ ਦੇ ਹੁੰਦਿਆਂ ਵੀ, ਮਤਲਬ ਅਗਰ ਇਹ ਵਿਚਾਰ ਤੁਸੀਂ ਦੇਖੋ ਸ਼ੋਪਨਹਾਰ ਦੇ, ਤੇ ਇਹਨਾਂ ਤੋਂ ਲੱਗਦਾ ਹੈ ਕਿ ਉਹ ਕਾਫੀ ਮਤਲਬ ਪੁੱਠੇ ਜਿਹੇ ਖਿਆਲ ਵੀ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ, ਜਿਹੜੇ ਉਹਦੇ ਔਰਤਾਂ ਦੇ ਬਾਰੇ 'ਚ ਨੇ, ਯਹੂਦੀਆਂ ਦੇ ਬਾਰੇ 'ਚ ਨੇ, ਜਾਂ ਦੂਜਿਆਂ ਦੇ ਬਾਰੇ 'ਚ ਨੇ। ਇਹ ਕਾਫੀ ਇਹਨਾਂ ਖਿਆਲਾਂ ਦੇ ਵਿੱਚ ਤੁਹਾਨੂੰ ਕਾਫੀ ਲੱਗਦਾ ਹੈ ਕਿ ਉਹ ਸਿੱਧੀ ਗੱਲ ਜਿਹੜੀ ਹੈ ਉਹ ਜਿਵੇਂ ਅਸੀਂ ਅੱਜ ਸਮਝਦੇ ਹਾਂ ਉਂਝ ਨਹੀਂ ਹੈ। ਪਰ ਇਹਦੇ ਨਾਲ ਨਾਲ ਇਹ ਵੀ ਦਿਲਚਸਪ ਦੀ ਗੱਲ ਹੈ ਕਿ ਉਹ ਬੁੱਧ ਮਤ ਨੂੰ ਬਹੁਤ ਮੰਨਦਾ ਸੀ। ਉਹਦੀ ਪੜ੍ਹਬਦੀਅਤ ਵੀ ਬੁੱਧ ਮਤ ਨਾਲ ਮਿਲਦੀ ਜੁਲਦੀ ਸੀ, ਤੇ ਉਹ ਬੁੱਧ ਤਰ੍ਹਾਂ ਹੀ ਸਮਝਦਾ ਸੀ ਜੋ ਇਸ ਸਮਾਜ ਨਾਲੋਂ ਰਿਸ਼ਤਾ ਤੋੜੇ ਬਿਨਾਂ ਬੰਦੇ ਨੂੰ ਚੈਨ ਨਹੀਂ ਆ ਸਕਦਾ, ਕਿਉਂਕਿ ਜੋ ਮੁੱਢਲੇ ਤੌਰ ਤੇ ਜ਼ਿੰਦਗੀ ਦੁੱਖਾਂ ਦਾ ਨਾਂ ਹੈ। ਕਿਉਂਕਿ ਤੁਹਾਨੂੰ ਯਾਦ ਹੋਏਗਾ ਕਿ ਜਿਹੜਾ ਬੁੱਧ ਸੀ ਉਹ ਵੀ ਜ਼ਿੰਦਗੀ ਨੂੰ ਦੁੱਖਾਂ ਦਾ ਨਾਂ ਹੀ ਕਹਿੰਦਾ ਸੀ। ਅੱਛਾ, ਜਿਹੜਾ ਸ਼ੋਪਨਹਾਰ ਸੀ ਉਹ ਜਾਦੂ ਦੇ ਅਸਰ ਨੂੰ ਵੀ ਮੰਨਦਾ ਸੀ, ਤੇ ਉਹਦਾ ਕਹਿਣਾ ਸੀ ਜੋ ਬੰਦੇ ਵਿੱਚ ਆਪਣੀ ਸ਼ਕਤੀ ਯਾਨੀ ਜਿਹੜੀ ਇੱਛਾ ਹੈਗੀ ਹੈ ਉਹ ਇੱਕ ਸ਼ਕਤੀ ਪੈਦਾ ਹੋ ਸਕਦੀ ਹੈ। ਇਹ ਜਿਹੜੀ ਸ਼ਕਤੀ ਬੰਦੇ ਦੇ ਅੰਦਰ ਪੈਦਾ ਹੋ ਸਕਦੀ ਹੈ, ਇਸ ਤੋਂ ਤੁਹਾਨੂੰ ਯਾਦ ਆਏਗਾ ਕਿ ਇਸ ਪੱਖ ਤੋਂ ਉਹ ਯੋਗ ਤੇ ਤੰਤਰਵਾਦ ਦੇ ਲਾਗੇ ਪਹੁੰਚ ਜਾਂਦਾ ਹੈ, ਕਿਉਂਕਿ ਯੋਗ ਤੇ ਤੰਤਰਵਾਦ ਦੇ ਵਿੱਚ ਵੀ ਜਿਹੜੀ ਬੰਦੇ ਦੀ ਆਪਣੀ ਅੰਦਰ ਦੀਆਂ ਤਾਕਤਾਂ ਨੇ ਉਹਨਾਂ ਨੂੰ ਜਗਾ ਕੇ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਕਾਇਨਾਤ ਨੂੰ। ਇਹ ਸੀਗਾ, ਅਸੀਂ ਸ਼ੋਪਨਹਾਰ ਦੇ ਬਾਰੇ 'ਚ ਗੱਲ ਕੀਤੀ, ਤੇ ਮੇਰਾ ਖਿਆਲ ਹੈ ਕਿ ਕਾਫੀ ਗੱਲ ਹੋ ਗਈ ਹੈ, ਔਰ ਹੁਣ ਅਗਲੀ ਵਾਰੀ ਅਸੀਂ ਅੱਗੇ ਗੱਲ ਕਰਾਂਗੇ, ਤੇ ਇਸ ਗੱਲ ਨੂੰ ਅਸੀਂ ਇੱਥੇ ਜਿਹੜਾ ਹੈ ਉਹ ਮੁਕਾਉਂਦੇ ਹਾਂ।